अस्सलाम वालेकुम लज्जू यारो बेलियो मित्रों सज्जनों ते सहेलियो तुसी देख रहे हो SMS पंजाबी ते सब तो पहले तो तुसी मैनू दिओ कि मुबारक हो जी और नवा उपर ले लिया रैड वाला जी मुबारक जी नवी टोपी आ गई टोपी तो खैर वही है पुरानी वाली हाँ ये जरा उपर ਇਹਦੀ भी मुबारक देने की कोई जरूरत नहीं हाँ ये भी पुराना ही है हाँ नवीं तुहानू पता मैं कोई शैल है नवा वैसे मैं कभी पाया ही नहीं आ पिया सी उत्थे ते मैं यार इन्नी देर हो गई पिया चलो आ पा लो तो वो जो लिया उत्थे रखिया इदां दियां होर बहुत सारिया चीज़ां जिहड़ियां वो लैके रखियां होईयां तुहानू पता मलंग आदमी है मैं तो वो याद भी नहीं रहिंदा कि इदां दियां चीज़ां पईयां जिहड़ी कोई सामने किले ते लटकी होंदी है ਉਹੀ पा के तुहाडे सामने आ जाईदा उत्थों तुसीं इत्थे कहण लग जांदे हो कि यार की वर्दी जी पा के आ गए हो बई आ तुसीं इन्ना फोकस ना करिया करो हाँ आ गल्लां बातां ते ज़्यादा फोकस करिया करो यार कपड़ियां दा की है मलंग आदमी कपड़ियां दा कोई चक्कर ही नहीं हुंदा ते ओहदे बाद अपना गैर हाज़री रही मैनूं पता तुसीं कमेंट वगैरह करदे ते यार इन्ने तुसीं ना पुच्छा करो यार कित्थे गैब हो जी अपना नागा हो गया एक दिन आ गया एक दिन गैब हो गया कित्थे चला गया यार मजदूर आदमी है मेरा मतलब अगर तुहानूं पता की कुछ करना पैंदा वा इत्थे इंग्लैंड दे विच हाँ जी पाकिस्तान तां होर हिसाब किताब हुंदा ਇੱਥੇ जनाब मतलब बंदे ने भांडे भी धोने हाँ जी कपड़े भी धोने घर की सफाई भी करनी है हांडी रोटी भी करनी है हाँ जी बच्चे भी सामने होंदे आ ਉਹਦੇ बाद फिर बुढ़ी ਦੀਆਂ ਝਾੜਾਂ भी सुननियां ਹੁੰਦੀਆਂ हाँ जी बहुत सारे काम होंदे यार ਇੱਥੇ ਦੇ ਲੋਕਾਂ ਦੇ यार तो ये नहीं गल हुंदी कि मैं कोई आराम कर रहा वां हाँ जी तो इस करके मैं वीलॉग नहीं कर सकिया ਉਹ ਭਾਈ ਇੱਥੇ ਅੱਲਾ ਮਾਫ ਕਰੇ ਛੱਡੋ ਹੁਣ ਕੀ ਐਵੇਂ ਦੁੱਖ ਸੁੱਖ ਤੁਹਾਡੇ ਨਾਲ ਮੈਂ ਫਰੋੜਨਾ ਤੁਸੀਂ ਬਸ ਇੰਨਾ ਹਿਸਾਬ ਕਿਤਾਬ ਲਾ ਲਓ ਕਿ ਬਈ ਉਹ ਕਹਿੰਦਾ ਨਾ ਕਿ ਬਈ ਅਸੀਂ ਚੰਦ 'ਤੇ ਕੀ ਜਾਣਾ ਹੈ ਸਾਡੇ ਘਰ ਦੇ ਕੰਮ ਨਹੀਂ ਮੁੱਕਦੇ ਉਹ ਬਾਬਾ ਜੀ ਇੱਥੇ ਘਰ ਦੇ ਹਾਂ ਬੜੇ ਸਿਆਪੇ ਨੇ ਬਹੁਤ ਸਿਆਪੇ ਨੇ ਅਤੇ ਉਹ ਖੈਰ ਹੈ ਨਹੀਂ ਫਿਰ ਜਨਾਬ ਆਪਣਾ ਜਿਹੜਾ ਸਿਲਸਿਲਾ ਚੱਲ ਰਿਹਾ ਆਪਣਾ ਪੋਲੀਟਿਕਸ ਵਾਲਾ ਇਹਦੇ 'ਤੇ ਮੇਰਾ ਮਤਲਬ ਤੁਹਾਨੂੰ ਖਬਰਾਂ ਮਿਲ ਗਈਆਂ ਹੋਣੀਆਂ ਸਾਰੀਆਂ ਕਸ਼ਮੀਰ ਦੇ ਵਿੱਚ ਕੀ ਹੋ ਰਿਹਾ ਉੱਥੇ ਜਿਹੜੀ ਢੋਲਕੀ ਵਜਾ ਰਹੇ ਆ ਉਹ ਦਨ ਮੇਰਾ ਮਤਲਬ ਹੈ ਕਿ ਜੰਮੇ ਗਫੀਰ ਇੱਕ ਆਇਆ ਉੱਥੇ ਕੰਪਨੀ ਦੀ ਲੜੀ ਕੀਤੀ ਹੋਈ ਉਹਨਾਂ ਨੇ ਕੰਪਨੀ ਜਿਹੜੀ ਆ ਉਹ ਹੀ ਪਰੇਸ਼ਾਨ ਹੋਈ ਪਈ ਆ ਕਿ ਯਾਰ ਆ ਕੀ ਹਿਸਾਬ ਕਿਤਾਬ ਯਾਰ ਇਸ ਦੇ ਡਰਾਨ ਮਾਰੇ ਗੋਲੀਆਂ ਵੀ ਚਲਾਤੀਆਂ ਸਾਰਾ ਕੁਛ ਕਰ ਦਿੱਤਾ ਆ ਫਿਰ ਨਿਕਲਿਆ ਪੂਰੀ ਦੀ ਪੂਰੀ ਕੌਮ ਆ ਯਾਰ ਇਹਨੇ ਇਹ ਕਿੱਥੋਂ ਆ ਗਈ ਇੰਨੀ ਗੈਰਤਮੰਦ ਕੌਮ ਮਤਲਬ ਉਹਨਾਂ ਦਾ ਵਾਹ ਤੇ ਬਗੈਰਤਾਂ ਨਾਲ ਹੀ कहना नहीं चाहिए इदा लेकिन सच यही है यकीन करो कि इतने पाकिस्तान वाले पासे सब बगैरती की नींद सुते हैं हाँ वो कुछ हिम्मत करते हैं लेकिन फिर डर जाते कंपनी बहुत मारती लेकिन उत्थे कंपनी ने जो हिसाब किया हाँ जो उत्थे बगैरती बेशर्मी की वही जी पाकिस्तान की ताकि कब्जा जरा वो साडा उत्थे रहे लेकिन उन्होंने जनाब ਪੁੱਠਾ ਕੰਮ ਪਾਤਾ ਇਹਨਾਂ 'ਤੇ ਉਹ ਕਹਿੰਦੇ ਤੁਹਾਡੀ ਐਸੀ ਦੀ ਤੈਸੀ ਉਹ ਬਾਹਰ ਨਿਕਲ ਆਏ ਜਨਾਬ ਉੱਥੇ ਅਤੇ ਉਹ ਜਨਾਬ ਹਰ ਰਾਤ ਨੂੰ ਮੇਲਾ ਲੱਗਦਾ ਜਨਾਬ ਉੱਥੇ ਲੱਗਦੇ ਆ ਰਾਵਲਾ ਕੋਟ ਦੇ ਵਿੱਚ ਅਤੇ ਉੱਥੇ ਫਿਰ ਜੂੰ ਇਹਨਾਂ ਦੀ ਐਸੀ ਤੈਸੀ ਫੇਰਦੇ ਆ ਸਵੇਰ ਤੱਕ ਹਾਂਜੀ ਅਤੇ ਉਹਦੇ ਬਾਅਦ ਫਿਰ ਮੁਜ਼ੱਫਰਾਬਾਦ ਦੇ ਚੱਕਰ ਦੇ ਵਿੱਚ ਆ ਉੱਧਰ ਨੂੰ ਜਾਣਾ ਜੀ ਕਾਫਲੇ ਸਾਰੇ ਨਿਕਲ ਕੇ ਤਾਂ ਲੋਕ ਤਿਆਰ ਨੇ ਬੱਬਰ ਸ਼ੇਰ ਕਸ਼ਮੀਰੀ ਨੌਜਵਾਨ ਮੈਂ ਕਰਨਾ ਵਾਂਗ ਛਾ ਗਿਆ ਹੁਣ ਆਹ ਹਕੂਮਤ ਕਹਿ ਰਹੀ ਆ ਨਾਲ ਆਪਣੇ ਹੈਂਡਲਾਂ ਨਾਲ ਕਿ ਵੀ ਇਹਨਾਂ ਨਾਲ ਗੱਲਬਾਤ ਕਰੋ ਬਈ ਆ ਗੱਲਬਾਤ ਪਹਿਲੇ ਉਹਨਾਂ 'ਤੇ ਪਾਬੰਦੀ ਲਾ ਦਿੱਤੀ ਤੁਸੀਂ ਹਾਂਜੀ ਪਹਿਲੇ ਉਹਨੂੰ ਕਹਿ ਦਿੱਤਾ ਦਹਿਸ਼ਤਗਰਦ ਡਿਕਲੇਅਰ ਕਰ ਦਿੱਤਾ ਕਾਲੇ ਦਮ ਕਰਵਾ ਦਿੱਤਾ ਉਹ ਜਨਾਬ ਹੁਣ ਕਹੀ ਜਾਂਦੇ ਕਿ ਲੋ ਜੀ ਸਾਡੇ ਨਾਲ ਆ ਕੇ ਬੈਠੋ ਗੱਲਬਾਤ ਕਰੋ ਬਈ ਉਹ ਲਾਸ਼ਾਂ ਕਰਾਉਣ ਦੀ ਕੀ ਜ਼ਰੂਰਤ ਸੀਗੀ ਤੁਹਾਨੂੰ ਪਤਾ ਵਾ ਕਸ਼ਮੀਰੀਆਂ ਦਾ ਕਿ ਬਈ ਉਹ ਪੰਜਾਬੀ ਨਹੀਂ ਹੈ ਹਾਂ ਉਹ ਨਹੀਂ ਡਰਨ ਵਾਲੇ ਉਹਨਾਂ ਨੇ ਬਾਹਰ ਨਿਕਲਣਾ ਔਰ ਕਸ਼ਮੀਰ ਕੌਮ ਨੇ ਸਾਬਤ ਕੀਤਾ ਯਕੀਨ ਕਰੋ ਉੱਥੇ ਖਵਾਤੀਨ ਨੂੰ ਦੇਖ ਕੇ ਮੈਂ ਹੈਰਾਨ ਖਵਾਤੀਨ ਬੱਚੇ ਉਹ ਜਨਾਬ ਬਾਹਰ ਆਏ ਹੋਏ ਉਹ ਸੜਕਾਂ 'ਤੇ ਕੋਈ ਡਰ ਖੌਫ ਨਹੀਂ ਕਹਿੰਦੇ ਅਸੀਂ ਦੀ ਤੈਸੀ ਵੀ ਅਸੀਂ ਬਾਹਰ ਆਪਣੇ ਹੱਕ 'ਤੇ ਅਸੀਂ ਜਿਹੜਾ ਨਾ ਅਸੀਂ ਬਗੈਰਤੀ ਦੀ ਜ਼ਿੰਦਗੀ ਨਹੀਂ ਜੀ ਸਕਦੇ ਜਿੱਦਾਂ ਪੰਜਾਬੀ ਜੀ ਰਹੇ ਆ ਜਿੱਦਾਂ KP ਵਾਲੇ ਤੂਫਾਨ ਜੀ ਰਹੇ ਆ ਜਿੱਦਾਂ ਦੂਜੇ ਸਾਰੇ ਜੀ ਰਹੇ ਆ ਇਹ ਇੱਦਾਂ ਹਿਸਾਬ ਤਾਂ ਸਾਡਾ ਨਹੀਂ ਗਾ ਅਸੀਂ ਕਸ਼ਮੀਰੀ ਕੌਮ ਹਾਂ ਬਾਬਾ ਜੀ ਕਹਿੰਦੇ ਯਾਰ ਵੈਸੇ ਨਵਾਜ਼ ਸ਼ਰੀਫ ਵੀ ਕਸ਼ਮੀਰੀ ਮੈਂ ਆਖਿਆ ਨਹੀਂ ਬਾਬਾ ਜੀ ਯਾਰ ਬਾਬਾ ਜੀ ਕਹਿੰਦੇ ਹਾਂ ਕਸ਼ਮੀਰੀ ਅਸਲ ਕਸ਼ਮੀਰੀ ਮੈਂ ਕਹਿੰਦੀ ਅਸਲ ਨਹੀਂ ਹੋ ਸਕਦਾ ਯਾਰ ਜਾਲੀ ਕਿਸਮ ਦਾ ਕਸ਼ਮੀਰੀ ਹੋ ਸਕਦਾ ਜਿੱਦਾਂ ਜੁੱਤੇ ਚੱਟ ਰਿਹਾ ਇੰਨਾ ਉਹ ਬਗੈਰਤੀ ਮਾਰ ਬਾਬਾ ਜੀ ਕਹਿੰਦੇ ਕਸ਼ਮੀਰੀਆਂ ਦੇ ਵਿੱਚ ਵੀ ਹਰਾਮਜ਼ਾਦੇ ਹੁੰਦੇ ਉਹਨਾਂ ਹਰਾਮਜ਼ਾਦੇ ਸੀ ਹਰਾਮਜ਼ਾਦਾ ਖਾਨਦਾਨ ਹਾਂ ਹੈ ਕਸ਼ਮੀਰੀ ਕਹਾਉਂਦਾ ਆਪਣੇ ਆਪ ਨੂੰ ਨਹੀਂ ਆ ਹਾਂ ਲੇਕਿਨ ਹੈ ਕਸ਼ਮੀਰੀ ਆ ਕਿ ਉਹਦੀ ਜਿਹੜੀ ਆਪਣਾ ਉਹ ਮਾਈ ਤੰਦੂਰ ਵਾਲੀ ਉਹਨੇ ਵੀ ਕਿਸੇ ਅਸੀਂ ਖੜੇ ਹੋ ਗਿਆ ਸੀ ਕਿ ਵੀ ਮੇਰੀ ਰਗਮ ਮੈਂ ਕਸ਼ਮੀਰ ਦਾ ਖੂਨ ਦੌੜ ਰਿਹਾ
ਤੇ ਕਸ਼ਮੀਰੀਆਂ ਨੂੰ ਪੁੱਛੇ ਤਾਂ ਉਹ ਕਹਿੰਦੇ ਕਿ ਭਈ ਇਹਦੀ ਰਗਾਂ 'ਚ ਕੋਈ ਹੈਰਾਨ ਦਾ ਖੂਨ ਦੌੜ ਰਿਹਾ, ਸਾਡਾ ਨਹੀਂ ਹੈ। ਸਾਨੂੰ ਕੋਈ ਸਾਡਾ ਹੁੰਦਾ ਤੇ ਆ ਮੇਰਾ ਮਤਲਬ ਆ ਬਗੈਰਤੀ ਬੇਸ਼ਰਮੀ ਹੋ ਰਹੀ ਹੁੰਦੀ ਨਹੀਂ। ਤੇ ਉਹ ਕੋਈ ਹੋਰ ਹਿਸਾਬ ਕਿਤਾਬ ਆ, ਇਹ ਕੋਈ ਹੋਰ ਹਿਸਾਬ ਕਿਤਾਬ ਆ ਕਸ਼ਮੀਰੀਆਂ। ਤੇ ਉਹ ਜਨਾਬ ਇਹ ਆਪਣਾ ਹਿਸਾਬ ਕਿਤਾਬ ਆ। ਬਹਰਹਾਲ ਉਹ ਲੋਕ ਆ ਕੇ ਕਹਿ ਰਹੇ ਆ, ਦੱਸ ਰਿਹਾ ਕਿ ਭਈ ਆਹ ਦੇਖੋ ਅਸੀਂ ਉੱਥੇ ਖੜ੍ਹੇ ਹਾਂ ਅਤੇ ਅਸੀਂ ਜਿਹੜੇ ਨਾ ਉਹ ਪਿੱਛੇ ਹਟਣ ਵਾਲੇ ਨਹੀਂ ਗਏ। ਸਾਡੇ ਮੁਤਾਲਬਾਤ ਜਿਹੜੇ ਨਾ ਉਹ ਤੁਸੀਂ ਆਪਣਾ ਕਰੋ, ਮਨਜ਼ੂਰ ਕਰੋ, ਕਬੂਲ ਕਰੋ ਅਤੇ ਫਿਰ ਠੀਕ ਹੈ। ਆਹ ਕਾਲਾਦਮ ਜਿਹੜਾ ਕਰਾਰ ਦਿੱਤਾ ਹੈ ਖ਼ਤਮ ਕਰੋ ਸਾਰਾ ਕੁਛ। ਅਤੇ ਇਹ ਆਪਣੀ ਆਖਰੀ ਹੱਦ ਤੱਕ ਜਾਣਗੇ ਕਿਉਂਕਿ ਤੁਹਾਨੂੰ ਪਤਾ ਇਹ ਵੀ ਬੜੇ ਜ਼ਲੀਲ ਨੇ, ਬਹੁਤ ਵੱਡੇ ਖੰਜ਼ੀਰ ਨੇ, ਖੰਜ਼ੀਰਾਂ ਦੇ ਉਹ ਵੀ ਵੱਡੇ ਖੰਜ਼ੀਰ ਨੇ। ਅਤੇ ਕੋਸ਼ਿਸ਼ ਇਹੀ ਕਰਨਗੇ ਕਿਸੇ ਤਰ੍ਹਾਂ ਹੋਰ ਜ਼ੁਲਮ ਕੀਤਾ ਜਾਏ, ਲੇਕਿਨ ਉਹ ਜ਼ੁਲਮ ਕਰਕੇ ਵੀ ਦੇਖ ਲੈਣ, ਉਹ ਡਰਨ ਵਾਲਾ ਨਹੀਂ। ਕਸ਼ਮੀਰੀ ਉਹ ਖੜ੍ਹੇ ਨੇ, ਉਹ ਜਿਹੜੇ ਹੁਣ ਖੜ੍ਹੇ ਨੇ ਅਤੇ ਉਹ ਪੰਜਾਬ ਵਾਲਿਆਂ ਨੂੰ ਵੀ ਥੋੜ੍ਹੀ ਜਿਹੀ ਗੈਰਤ ਦਿਲਾ ਰਹੇ ਨੇ ਕਿ ਵੇਖੋ ਥੋੜ੍ਹੀ ਜਿਹੀ ਹਿੰਮਤ ਕਰੋ, ਹਾਂ ਆ ਜਾਓ ਬਾਹਰ। ਦੇਖੋ ਉੱਥੇ ਤਾਂ ਔਰਤਾਂ, ਬੱਚੇ, ਸਭ ਬਜ਼ੁਰਗ ਸਭ ਨਿਕਲੇ ਹੋਏ ਨੇ ਔਰ ਆਪਣੇ ਜਿਹੜਾ ਨਾ ਹਕੀਕੀ ਆਜ਼ਾਦੀ ਵਾਸਤੇ। ਉਹ ਕਈ ਵਾਰੀ ਤਾਂ ਮੈਨੂੰ ਲੱਗਦਾ ਯਾਰ ਯਕੀਨ ਕਰੋ ਕਿ ਇਮਰਾਨ ਖਾਨ ਜੇ ਕਿਤੇ ਕਸ਼ਮੀਰ ਦਾ ਲੀਡਰ ਹੁੰਦਾ ਨਾ ਅਤੇ ਉਹ ਅੱਜ ਤੱਕ ਜੇਲ੍ਹ ਦੇ ਵਿੱਚ ਨਾ ਹੁੰਦਾ, ਉਹ ਬਾਹਰ ਆ ਚੁੱਕਿਆ ਹੁੰਦਾ। ਪੰਜਾਬ ਦਾ KP ਦਾ ਉਹ ਬਾਕੀ ਪਾਕਿਸਤਾਨ ਦਾ ਲੀਡਰ ਆ, ਇਸ ਕਰਕੇ ਉਹ ਅੰਦਰ ਆ, ਕੌਮ ਡਰੀ ਪਈ ਹੈ ਸਾਰੀ। ਖੈਰ ਨਹੀਂ ਵੀ ਆਹ ਤਾਂ ਸਿਲਸਿਲਾ ਸਾਰਾ ਚੱਲ ਰਿਹਾ। ਇਹਦੇ ਜਨਾਬ ਨਿਕਲ ਕੇ ਗੱਲ ਕਿਹੜੀ ਸਾਹਮਣੇ ਆਈ ਹੈ, ਇੱਕ ਆਪਣਾ ਬਲਕਿ ਗੱਲ ਨਹੀਂ ਸਾਹਮਣੇ ਆਈ, ਇੱਕ ਹੋਰ ਹਰਾਮ ਦੇ ਨਿਕਲ ਕੇ ਸਾਹਮਣੇ ਆਇਆ। ਹਰਾਮ ਦਾ ਕਹਿ ਲਓ, ਚਲੋ ਜੋ ਵੀ ਕਹਿਣਾ ਯਾਰ। ਆਪਣਾ ਉਹ ਜੇਦਾ ਚੰਗੜ ਨਹੀਂ ਕਿ ਜਿਹੜਾ ਜੇਦਾ ਚੰਗੜ ਪਲੱਸ ਜੇਦਾ ਕੰਜਰ, ਜੇਦਾ ਕੰਜਰ ਹੁਣ ਆ ਕੇ ਕੋਈ ਗੱਲ ਕਰ ਰਿਹਾ। ਜੇਦਾ ਕੰਜਰ ਕਹਿ ਰਿਹਾ ਕਿ ਬਈ ਆਹ ਦੇਖੋ ਆਹ ਜਿਹੜਾ ਪਾਕਿਸਤਾਨ ਨੂੰ ਛੱਡ ਕੇ ਜਾ ਰਿਹਾ, ਜਿਹੜੇ ਬਾਹਰ ਜਾ ਰਹੇ ਆ ਬਾਹਰ ਜਾ ਕੇ ਕੁੱਤੇ ਨਹਾਉਂਦੇ ਆ ਭਾਂਡੇ ਧੋਂਦੇ ਆ ਮੇਰਾ ਮਤਲਬ ਹੈ ਪਤਾ ਨਹੀਂ ਹੋਰ ਕਈ ਉਹਨੇ ਅਜੀਬੋ ਗਰੀਬ ਕਿਸਮ ਦੇ ਕੰਮ ਜਿਹੜੇ ਨਾ ਉਹ ਗਨਵਾਏ ਕਿ ਸੜਕ 'ਤੇ ਸੌਂਦੇ ਆ, ਭੁੱਖੇ ਰਹਿੰਦੇ ਆ, ਹੈ ਨਹੀਂ ਸਾਰਾ ਕੁਛ ਕਰਦੇ ਆ, ਕਿੰਨੀ ਬੇਸ਼ਰਮੀ ਦੀ ਜ਼ਿੰਦਗੀ ਗੁਜ਼ਾਰਦੇ। ਇੱਦਾਂ ਦਾ ਕਹਿਣ ਦਾ ਮਤਲਬ ਸੀ ਜਦ ਤੱਕ ਪਾਕਿਸਤਾਨ ਦੇ ਵਿੱਚ ਨਹੀਂ ਰਹਿਣਗੇ। ਪਾਕਿਸਤਾਨ 'ਚ ਕੋਈ ਕੰਮ ਨਹੀਂ, ਬਾਹਰ ਜਾ ਕੇ ਦੇਖੋ ਕਿੰਨੇ ਖੱਜਲ ਖਰਾਬ ਹੁੰਦੇ ਨੇ। ਅਤੇ ਪਾਕਿਸਤਾਨ ਦੇ ਵਿੱਚ ਤਾਂ ਦੇਖੋ ਬੜੀ ਓਪਰਚੁਨਿਟੀਆਂ ਨੇ। ਇੱਥੇ ਦੇਖੋ ਕਿੰਨੇ ਜਿਹੜੇ ਗਰੀਬ ਸੀ, ਜਿਹਨੇ ਅਨਪੜ੍ਹ ਲੋਕ ਸੀਗੇ, ਉਹ ਹੁਣ ਠੇਕੇਦਾਰ ਬਣ ਗਏ। ਇਹ ਆਪਣੀ ਗੱਲ ਸੁਣਾ ਰਿਹਾ ਜਾਹਲ ਆਦਮੀ ਜਿਹੜੀ ਨਾ ਆਪਣੀ ਗੱਲ ਸੁਣਾ ਰਿਹਾ। ਠੇਕੇਦਾਰ ਵੀ ਕਰਦਾ ਨਾ, ਅਤੇ ਕਹਿੰਦਾ ਠੇਕੇਦਾਰ ਬਣ ਗਏ ਜਾਹਲ ਆਦਮੀ। ਦੇਖੋ ਕਰੋੜਾਪਤੀ ਹੋ ਗਏ, ਲੇਕਿਨ ਜਿਹੜੇ ਨਾ ਆਪਣਾ ਜਿਹੜੀ ਲੋਕ ਬਾਹਰ ਜਾ ਰਿਹਾ ਬਿਲਕੁਲ ਪਾਗਲ ਹੋਏ ਪਏ ਆ। ਅਤੇ ਪਾਕਿਸਤਾਨ ਦੇ ਵਿੱਚ ਤਾਂ ਬਹੁਤ ਓਪਰਚੁਨਿਟੀ। ਹੁਣ ਇੱਦਾਂ ਦੀ ਗੱਲ ਕਰਕੇ ਜਿੱਦਾਂ ਸਮਝਦਾ ਵਾ ਕਿ ਬਈ ਜਿਹੜਾ ਨਾ ਮੇਰੀ ਕੋਈ ਪਜ਼ੀਰਾਈ ਹੋਈ ਹੈ, ਮੇਰੀ ਕਿਤੇ ਗੱਲਬਾਤ ਹੁੰਦੀ ਹੈ। ਹਾਂ ਬਿਲਕੁਲ ਹੁੰਦੀ ਹੈ। ਲੋਕ ਜਿਹੜੀ ਨਾ ਉਹ ਇਹਦੀ ਗੱਲ ਕਰਦੇ ਆ ਔਰ ਇਹਨੂੰ ਗਾਲਾਂ ਕੱਢਦੇ ਆ, ਮਾਵਾਂ ਭੈਣਾਂ ਮਤਲਬ ਬਹੁਤ ਗੰਦੀਆਂ ਗਾਲਾਂ ਕੱਢਦੇ ਆ। ਕਹਿੰਦੇ ਜੇ ਤੇਰੀ ਮੈਂ ਦਿੱਤਾ ਖੇਤ ਉਹ ਚੇਤੇ ਬਗੈਰ ਬੇਸ਼ਰਮ ਆਦਮੀ। ਕੀ ਇੱਥੇ ਓਪਰਚੁਨਿਟੀ ਹੈ ਪਾਕਿਸਤਾਨ? ਉਹ ਬਈ ਆਪਣਾ ਜਿਹੜੀਆਂ ਐਡੀਆਂ ਵੱਡੀਆਂ ਕੰਪਨੀਆਂ ਉਹ ਛੱਡ ਗਈਆਂ ਪਾਕਿਸਤਾਨ ਹੈ। ਉਹ ਕਾਹਦੇ ਛੱਡ ਗਏ? ਇੰਨੀ ਓਪਰਚੁਨਿਟੀਆਂ ਕਿ ਕਾਹਤੇ ਜਿਹੜੀ ਇੰਟਰਨੈਸ਼ਨਲ ਕੰਪਨੀਆਂ ਇੱਥੇ ਬੰਦ ਹੋ ਰਹੀਆਂ, ਆਪਣਾ ਤਰਤ ਮਣੀਆਂ ਸਮੇਟ ਕੇ ਉਹ ਨਿਕਲ ਰਹੀਆਂ, ਬੜੀਆਂ ਸ਼ੈੱਲ ਵਰਗੀਆਂ ਕੰਪਨੀਆਂ, ਟੈਲੀਨੋਰ ਆਪਣਾ ਪਤਾ ਨਹੀਂ ਹੋਰ ਕਿਹੜੀਆਂ ਅਤੇ ਉਹ ਜਨਾਬ ਉਹ ਇੰਟਰਨੈਸ਼ਨਲ ਚਲੀਆਂ ਗਈਆਂ। ਲੇਕਿਨ ਬਗੈਰਤ ਬੇਸ਼ਰਮ ਆਦਮੀ ਕਹਿ ਰਿਹਾ ਕਿ ਇੱਥੇ ਤਾਂ ਓਪਰਚੁਨਿਟੀ ਬੜੀ ਹੈ ਜੀ, ਇੱਥੇ ਪਾਕਿਸਤਾਨ ਦੇ ਵਿੱਚ ਕੀ ਹਿਸਾਬ ਤਾ। ਇਹਨੂੰ ਜਿਹੜਾ ਨਾ ਪਤਾ ਨਹੀਂ ਸਮਝੋ ਬਾਹਰ ਆ ਕੇ ਯਾਰ ਐਡਾ ਇੰਟਲੈਕਚੁਅਲ ਬਣਿਆ ਹੁੰਦਾ ਸੀਗਾ ਕਿਸੇ ਦੌਰ ਦੇ ਵਿੱਚ, ਹੁਣ ਬਿਲਕੁਲ ਹੀ ਡਿੱਗ ਗਿਆ, ਬਿਲਕੁਲ ਚੰਗਣਾ ਵਾਲੀ ਖਸਰਤ ਹੋ ਗਈ। ਔਰ ਬਾਬਾ ਜੀ ਨੇ ਮੈਨੂੰ ਦੱਸਿਆ, ਬਾਬਾ ਜੀ ਕਹਿੰਦੇ ਨਹੀਂ ਯਾਰ ਅਸਲ ਗੱਲ ਹੈ ਕਿ ਉਹਨੂੰ ਹੁਣ ਮਜ਼ਾ ਆਉਣ ਲੱਗ ਗਿਆ। ਮੈਂ ਕਿਹਾ ਬਾਬਾ ਜੀ ਕਿਸ ਗੱਲ ਦਾ? ਬਾਬਾ ਜੀ ਕਹਿੰਦੇ ਉਹ ਮਾਂ ਭੈਣ ਹੀ ਕਰਵਾਉਂਦਾ ਨੂੰ ਮਜ਼ਾ ਆਉਂਦਾ। ਬਾਬਾ ਜੀ ਕਹਿੰਦੇ ਜਾਣ ਕੇ ਇੱਦਾਂ ਦੀ ਗੱਲਾਂ ਕਰਦਾ ਤਾਂ ਕਿ ਹੋਰ ਤਾਂ ਲੋਕਾਂ ਨੇ ਇਹਦੀ ਕੋਈ ਗੱਲ ਸੁਣਨੀ ਨਹੀਂ, ਹੋਰ ਬਕਵਾਸ ਕਰੀ ਜਾਏ ਚਾਹੇ ਸਾਰੀ ਜ਼ਿੰਦਗੀ। ਲੋਕਾਂ ਨੂੰ ਪਤਾ ਲੱਗ ਗਿਆ ਕੰਪਨੀ ਦਾ ਫਿਟਕਾਰਿਆ ਹੋਇਆ ਲਾਹਨਤੀ ਕਿਰਦਾਰ ਆ, ਇਹ ਗੁਲਾਮ ਆਦਮੀ ਆ। ਇਹਦੀ ਕੀ ਅਸੀਂ ਗੱਲ ਸੁਣੀ? ਉਹ ਕੋਈ ਗੱਲ ਸੁਣਦੇ ਨਹੀਂ। ਫਿਰ ਇੱਦਾਂ ਦੀਆਂ ਚਵਲਾਂ ਮਾਰਦਾ, ਫਿਰ ਇੱਦਾਂ ਦੀਆਂ ਚਵਲਾਂ ਮਾਰ ਕੇ ਜਿਹੜਾ ਨਾ ਉਹ ਫਿਰ ਕਹਿੰਦਾ ਕਿ ਚਲੋ ਲੋਕ ਮੈਨੂੰ ਚਾਹੇ ਗਾਲਾਂ ਹੀ ਕੱਢਣ, ਲੇਕਿਨ ਮੇਰਾ ਜ਼ਿਕਰ ਤਾਂ ਹੋਵੇ, ਮੇਰਾ ਤਜ਼ਕਰਾ ਤਾਂ ਹੋਵੇ ਕਿ ਜੇਦਾ ਚੰਗੜ, ਜੇਦਾ ਪਲੱਸ ਕੰਜਰ ਜਿਹੜਾ ਉਹ ਕੀ ਗੱਲ ਕਰ ਰਿਹਾ। ਔਰ ਬਾਬਾ ਜੀ ਕਹਿੰਦੇ ਕਿ ਇਹਦੀ ਮਿਸਾਲ ਮੈਂ ਇੱਦਾਂ ਦਊਂਗਾ ਕਿ ਵੀ ਸਰਾਇਕੀ 'ਚ ਇੱਕ ਬੜੀ ਮਿਸਾਲ ਮਸ਼ਹੂਰ ਹੈ, ਲੇਕਿਨ ਬਾਬਾ ਜੀ ਕਹਿੰਦੇ ਮੈਂ ਇੱਦਾਂ ਸੁਣਾ ਨਹੀਂ ਸਕਦਾ ਮਿਸਾਲ ਜਿਹੜੀ ਨਾ ਉਹ ਕਿਸੇ ਤਰੀਕੇ ਨਾਲ ਸੁਣਾ ਸਕਦਾ, ਉਹ ਤਰੀਕੇ ਨਾਲ ਸਮਝੀ ਜਾ ਸਕਦੀ। ਮੈਂ ਕਿਹਾ ਬਿਲਕੁਲ ਅਸੀਂ ਪਤਾ ਇੱਥੇ ਤਾਂ ਮਾਸਟਰ ਬੈਠੇ ਹੋਏ ਤਰੀਕੇ ਦੇ ਲੋਕ ਜਿਹੜੇ ਸੁਣਦੇ ਆ। ਮੈਂ ਬਾਬਾ ਜੀ ਸੁਣਾਓ। ਬਾਬਾ ਜੀ ਸੁਣਾਉਂਦੇ ਨੇ ਵੀ ਸਰਾਇਕੀ ਵਸੇਬ ਦੀ ਗੱਲ ਆ ਕਿ ਬਈ ਉੱਥੇ ਇੱਕ ਜਿਹੜਾ ਮਰਾਸੀ ਸੀਗਾ, ਇੱਕ ਉਹ ਵਜਾਉਂਦਾ ਸੀ ਢੋਲਕੀ। ਹਾਂਜੀ, ਤਾਂ ਉਹ ਕਿਤੇ ਗਿਆ ਆਪਣਾ ਫੀਲਡ 'ਚ, ਕਿਤੇ ਜਿਹੜਾ ਨਾ ਫੀਲਡ ਮੇਰਾ ਮਤਲਬ ਕਿ ਖੇਤ ਖੂਤ ਜਿਹੜੇ ਆ ਉੱਥੇ ਕੋਈ ਪ੍ਰੋਗਰਾਮ ਹੋ ਰਿਹਾ ਸੀਗਾ, ਉੱਥੇ ਗਿਆ ਢੋਲਕੀ ਦਾ ਉਹਨੂੰ ਕਿਹਾ ਗਿਆ ਕਿ ਵੀ ਆ ਕੇ ਢੋਲਕੀ ਵਜਾ। ਬਾਬਾ ਜੀ ਕਹਿੰਦੇ ਉਹ ਜਾ ਕੇ ਉੱਥੇ ਢੋਲਕੀ ਵਜਾ ਰਿਹਾ ਸੀਗਾ, ਉਹਨੂੰ ਪਿਆ ਪ੍ਰੈਸ਼ਰ
ਹਾਂ ਮੈਂ ਕਿਹਾ ਉਹ ਪ੍ਰੈਸ਼ਰ ਮੇਰਾ ਮਤਲਬ ਕਾਹਦਾ? ਬਾਬਾ ਜੀ ਕਹਿੰਦੇ ਉਹ ਟੋਇਲਟ ਜਾਣਾ ਦਾ। ਮੈਂ ਕਿਹਾ ਅੱਛਾ। ਬਾਬਾ ਜੀ ਕਹਿੰਦੇ ਕਿ ਉਹ ਪ੍ਰੈਸ਼ਰ ਅਤੇ ਉਹ ਢੋਲਕੀ ਵਜਾਉਂਦਾ ਹੀ ਨਾ ਖੇਤਾਂ 'ਚ ਨਿਕਲ ਗਿਆ। ਉੱਥੇ ਜਾ ਕੇ ਕਿਤੇ ਬਾਬਾ ਜੀ ਕਹਿੰਦੇ ਉਹ ਆਪਣਾ ਕੰਮ ਕਰ ਰਿਹਾ ਸੀ। ਮੈਂ ਕਿਹਾ ਸਮਝ ਲੱਗ ਗਈ। ਬਾਬਾ ਜੀ ਕਹਿੰਦੇ ਹਾਂ ਕੋਈ ਰੋਟੀ ਤਾਂ ਨਹੀਂ ਖਾ ਰਿਹਾ? ਮੈਂ ਕਿਹਾ ਨਹੀਂ, ਕੋਈ ਨਹੀਂ ਖਾ ਵੀ ਰਿਹਾ ਤੇ ਫਿਰ ਕੀ ਹਾਂ। ਅਤੇ ਬਾਅਦ 'ਚ ਕਮੈਂਟਸ ਕਹਿੰਦੇ ਨੇ ਜਾਓ ਅਸੀਂ ਰੋਟੀ ਖਾਣ ਡੇ ਯਾਰ ਕੀ ਗੱਲ ਕਰਦੇ। ਥੋੜ੍ਹੀ ਜਿਹੀ ਗੱਲ ਹੈ, ਖੁੱਲ੍ਹ ਕੇ ਨਹੀਂ ਮੈਂ ਦੱਸ ਰਿਹਾ ਬਈ। ਗਿਆ ਪ੍ਰੈਸ਼ਰ ਪਿਆ ਉਹਨੂੰ, ਉੱਥੇ ਆਪਣਾ ਪ੍ਰੈਸ਼ਰ ਉਹਨੇ ਰਿਲੀਜ਼ ਕੀਤਾ, ਢੋਲਕੀ ਨਾਲ ਹੀ ਲੈ ਗਿਆ। ਅਤੇ ਉਹਦੀ ਉਸ ਖੇਤਾਂ ਦੇ ਵਿੱਚ ਨਾ ਉਹਦੀ ਢੋਲਕੀ 'ਚ ਵੜ ਗਿਆ ਸੱਪ। ਹਾਂ ਉਹ ਢੋਲਕੀ 'ਚ ਵੜ ਗਿਆ ਸੱਪ। ਹੁਣ ਤੁਸੀਂ ਕਹੋ ਯਾਰ ਢੋਲਕੀ ਸੱਪ ਕਿੱਦਾਂ ਵੜ ਸਕਦਾ? ਕੋਈ ਵੜ ਸਕਦਾ। ਹਾਂ ਢੋਲਕੀ 'ਚ ਬਿਲਕੁਲ ਵੜ ਸਕਦਾ ਵਾ, ਕਿਉਂਕਿ ਢੋਲਕੀ ਨੇ ਰੱਖੀ ਨਾਲ। ਹਾਂ ਅਤੇ ਉਹ ਫਿਰ ਆਪਣਾ ਉਹਦੇ 'ਚ ਸੱਪ ਵੜ ਗਿਆ। ਅਤੇ ਉਹ ਹੁਣ ਜਿਹੜਾ ਨਾ ਸੱਪ ਨੇ ਉਛਲ ਕੂਦ ਸ਼ੁਰੂ ਕਰ ਦਿੱਤੀ ਢੋਲਕੀ ਦੇ ਵਿੱਚ। ਉਹ ਹੁਣ ਕਹਿਣ ਲੱਗਾ ਕਿ ਯਾਰ ਮਰ ਗਿਆ, ਲੁੱਟ ਗਿਆ, ਇਹ ਕੀ ਹੋ ਗਿਆ ਯਾਰ? ਮੈਂ ਤਾਂ ਇੱਥੇ ਕੀ ਕੰਮ ਆਇਆ ਸੀ, ਇੱਥੇ ਢੋਲਕੀ ਸੱਪ ਵੜ ਗਿਆ, ਇਹਦਾ ਮੈਂ ਕੀ ਕਰਾਂ? ਉਹ ਜਨਾਬ ਗਿਆ ਕਿਸੇ ਡਾਕਟਰ ਕੋਲ ਗਿਆ। ਡਾਕਟਰ ਨੇ ਆਪਣੀਆਂ ਦਵਾਈਆਂ ਦਿੱਤੀਆਂ ਕਿ ਬਈ ਨਿਕਲ ਆਏਗਾ, ਕੋਈ ਨਹੀਂ ਮਸਲਾ। ਢੋਲਕੀ 'ਚ ਪਾਉਣ ਵਾਸਤੇ ਦਵਾਈ ਦਿੱਤੀ ਅਤੇ ਉਹ ਜਨਾਬ ਉਹਦਾ ਰੁਜ਼ਗਾਰ ਰੁਕ ਗਿਆ ਸਾਰਾ। ਕਹਿੰਦਾ ਭਾਈ ਮੇਰਾ ਕੰਮ ਢੋਲਕੀ ਦਾ, ਢੋਲਕੀ 'ਚ ਸੱਪ ਵੜ ਗਿਆ, ਮੈਂ ਇਹਨੂੰ ਕਿੱਦਾਂ ਵਜਾਵਾਂ? ਮਤਲਬ ਹੈ ਕਿ ਇਹ ਸੱਪ ਕੱਢੋ। ਉਹ ਹੁਣ ਡਾਕਟਰਾਂ ਨੇ ਦਵਾਈਆਂ ਦੇ ਟੀਕੇ ਟੁਕੇ ਲਾਏ ਸਾਰੇ ਢੋਲਕੀ ਨੂੰ। ਹਾਂ ਅਤੇ ਉਹ ਸੱਪ ਨਾ ਨਿਕਲੇ। ਹਕੀਮਾਂ ਕੋਲ ਗਿਆ, ਹਕੀਮਾਂ ਨੇ ਆਪਣੀਆਂ ਪੁੜੀਆਂ ਦਿੱਤੀਆਂ, ਸਾਰਾ ਕੁਝ ਨਹੀਂ, ਢੋਲਕੀ 'ਚ ਸੱਪ ਨਾ ਨਿਕਲੇ। ਫਿਰ ਕਿਸੇ ਸਿਆਣੇ ਨੇ ਉਹਨੂੰ ਮਸ਼ਵਰਾ ਦਿੱਤਾ ਕਿ ਬਈ ਜਾ ਕੇ ਕਿਸੇ ਸਪੇਰੇ ਨੂੰ ਬੁਲਾ, ਉਹ ਫੜ ਲਏਗਾ ਸੱਪ। ਉਹ ਕੱਢ ਦੇ ਸੱਪ ਸਪੇਰੇ ਸੱਪ ਕੱਢ ਦਿੰਦੇ ਆ, ਉਹ ਕੱਢ ਲੈਣ। ਉਹ ਗਿਆ ਜਨਾਬ ਇੱਕ ਸਪੇਰੇ, ਉਹਨੂੰ ਬੁਲਾਇਆ। ਉਹ ਕਹਿੰਦਾ ਵੀ ਸਪੇਰੇ ਆ 500 ਰੁਪਈਆ ਤੈਨੂੰ ਦਿਆਂਗਾ, ਸੱਪ ਕੱਢ ਦੇ। ਸਪੇਰਾ ਕਹਿੰਦਾ ਗੱਲ ਹੀ ਕੋਈ ਨਹੀਂ, ਤੂੰ 500 ਫੜਾ। ਕਹਿੰਦਾ ਨਹੀਂ ਪਹਿਲੇ ਸੱਪ ਕੱਢ, ਫਿਰ 500 ਕੱਢ ਦਿਆਂਗਾ। ਉਹ ਕਹਿੰਦਾ ਠੀਕ। ਉਹਨੇ ਸਪੇਰੇ ਨੇ ਫੜੀ ਬੀਨ ਜਨਾਬ, ਉਹਨੇ ਵਜਾਈ ਬੀਨ। ਹੁਣ ਬੀਨ ਵਜਾਈ, ਉਹ ਸੱਪ ਜਿਹੜਾ ਉਹ ਢੋਲਕੀ 'ਚੋਂ ਬਾਹਰ ਆਇਆ, ਸਿਰ ਉਹਨੇ ਬਾਹਰ ਕੱਢਿਆ। ਸਪੇਰੇ ਨੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ, ਫਿਰ ਵੜ ਗਿਆ ਢੋਲਕੀ 'ਚ। ਉਹ ਇੱਦਾਂ ਹੀ ਸਪੇਰਾ ਕੋਸ਼ਿਸ਼ ਕਰਦਾ ਰਿਹਾ ਸੱਪ ਫੜਨ ਦੀ, ਲੇਕਿਨ ਉਹ ਬੀਨ ਵਜਾਵੇ ਬਾਹਰ ਆਵੇ, ਫੜਨ ਲੱਗੇ ਅਤੇ ਫਿਰ ਢੋਲਕੀ ਚਲੇ ਜਾਵੇ। ਹੁਣ ਸਪੇਰਾ ਜਿਹੜਾ ਨਾ ਉਹ ਵੀ ਤੰਗ ਆ ਗਿਆ, ਅਤੇ ਉਹ ਜਿਹੜਾ ਬੰਦਾ ਉਹ ਵੀ ਤੰਗ ਆ ਗਿਆ। ਅਤੇ ਉਹ ਕਹਿਣ ਲੱਗਾ ਕਿ ਯਾਰ ਸਪੇਰਾ ਜੀ ਕੀ ਉਹ ਕਹਿੰਦਾ ਬਸ ਥੋੜ੍ਹੀ ਦੇਰ 'ਚ ਮੈਂ ਫੜ ਲੈਣਾ। ਅਤੇ ਉਹ ਇੱਕਦਮ ਮੁੜਿਆ, ਉਹ ਕਹਿਣ ਲੱਗਾ ਮੁੜਿਆ, ਮੇਰਾ ਮਤਲਬ ਹੈ ਕਿ ਉਹ ਸਪੇਰੇ ਵੱਲ ਦੇਖਣ ਲੱਗਾ। ਉਹਨੇ ਜੇਬ 'ਚ ਹੱਥ ਮਾਰਿਆ, ਜਿਹੜਾ 500 ਮੁੱਕਿਆ ਸੀ ਉਹਦੇ ਨਾਲ, ਉਹਨੇ 2500 ਕੱਢਿਆ ਆਪਣੀ ਜੇਬ 'ਚ ਅਤੇ ਸਪੇਰੇ ਦੇ ਹੱਥ ਫੜਾ। ਸਪੇਰਾ ਕਹਿੰਦਾ ਯਾਰ ਆਹ ਕੀ, ਮੈਂ ਤਾਂ ਜੇ ਸੱਪ ਕੱਢੇ ਹੀ ਨਹੀਂ। ਉਹ ਕਹਿੰਦਾ ਬਸ ਆ ਜਿਹੜਾ ਨਾ ਤੂੰ 2500 ਫੜ, ਬਸ ਹੁਣ ਤੂੰ ਸੱਪ ਕੱਢਣਾ ਨਹੀਂ। ਉਹ ਸਪੇਰਾ ਕਹਿੰਦਾ ਕੀ ਮਤਲਬ? ਉਹ ਕਹਿਣ ਲੱਗਾ ਕਿ ਬਸ ਹੁਣ ਸੱਪ ਆਵੇ ਪਿਆ ਅਤੇ ਜਾਵੇ ਪਿਆ, ਕੱਢਣਾ। ਬਾਬਾ ਜੀ ਕਹਿੰਦੇ ਇੱਦਾਂ ਦੀ ਕੰਡੀਸ਼ਨ ਉਹਦੀ ਆ ਜੇ ਤੇ ਕੰਜਰ ਦੀ, ਕਿਉਂਕਿ ਜਦ ਤੱਕ ਉਹਨਾਂ ਨੂੰ ਗਾਲਾਂ ਨਾ ਪੈ ਜਾਣ, ਹਾਂ ਉਹਨੂੰ ਸਵਾਦ ਨਹੀਂ ਆਉਂਦਾ। ਉਹ ਕਹਿੰਦਾ ਕਿ ਭਾਈ ਹੁਣ ਆਵੇ ਪਿਆ ਅਤੇ ਜਾਵੇ ਪਿਆ। ਉਹਨੂੰ ਚਸਕਾ ਪੈ ਗਿਆ ਗਾਲਾਂ ਖਾਣ ਦਾ। ਹੁਣ ਇੱਦਾਂ ਦੀਆਂ ਗੱਲਾਂ ਕਰਕੇ ਤਾਂ ਉਹ ਗਾਲਾਂ ਖਾਂਦਾ, ਹੋਰ ਕੋਈ ਨਹੀਂ। ਹਾਂ ਅਤੇ ਮੈਂ ਕਿਹਾ ਬਾਬਾ ਜੀ ਲੱਗ ਗਈ ਸਮਝ। ਬਾਬੇ ਕਹਿੰਦੇ ਲੱਗਣੀ ਸੀ, ਜਿਹਨਾਂ ਨੂੰ ਲੱਗਣੀ ਸੀ ਹੈ ਹੁਣ ਉਹਦਾ ਹਿਸਾਬ ਹੈ ਜਿੱਦ। ਮੈਂ ਕਿਹਾ ਬਾਬਾ ਜੀ ਇਹ ਜਿੱਦ ਦੀ ਢੋਲਕੀ ਵੀ ਉਹੀ ਕੀੜਾ ਜਿਹੜਾ ਮੇਰਾ ਬਾਊ ਜੀ ਨੂੰ ਤੰਗ ਕਰ। ਬਾਬਾ ਜੀ ਕਹਿੰਦੇ ਨਹੀਂ, ਬਾਊ ਜੀ ਦਾ ਕੀੜਾ ਬਹੁਤ ਵੱਡਾ, ਇਹਨਾਂ ਦੇ ਸੱਪ ਆ। ਬਾਊ ਜੀ ਦੱਸਦਾ ਹਾਂ ਇਹਨਾਂ ਦੇ ਛੋਟੇ ਛੋਟੇ ਕੋਬਰੇ ਨੇ ਜਿਹੜੇ ਇਹਨਾਂ ਨੂੰ ਤੰਗ ਕਰਦੇ ਨੇ ਅਤੇ ਜੁੱਤੀਆਂ ਖਾਂਦੇ ਨੇ ਆ ਕੇ ਬਗੈਰਤੀ ਬੇਸ਼ਰਮੀ। ਔਰ ਉਹਦੇ ਬਾਅਦ ਜਨਾਬ ਹੱਥ ਜ਼ਰਾ ਨਾ ਆਪਣਾ ਪੋਲੀਟਿਕਸ ਥੋੜ੍ਹਾ ਜਿਹਾ ਹਟ। ਪੋਲੀਟਿਕਸ ਤੁਸੀਂ ਸੁਬਾਹ ਦੇ ਸੁਣ ਹੀ ਰਹੇ ਹੋਣੇ ਯਾਰ, ਕੋਈ ਹੋਰ ਤੁਹਾਨੂੰ ਖਬਰਾਂ ਸੁਣਾਈਏ। ਔਰ ਟਿਕਟੋਕ 'ਤੇ ਇੱਕ ਬੜਾ ਮਸ਼ਹੂਰ ਹੋ ਰਿਹਾ ਜਨਾਬ ਇੱਕ ਹੋਰ ਸੀਨ, ਜਿਹੜਾ ਉਹ ਇੱਕ ਚਾਚਾ ਉਹ ਚਾਚੀ ਲੈ ਕੇ ਆਪਣੀ ਜਿਹੜੀ ਨਾ, ਉਹ ਮੇਰਾ ਮਤਲਬ ਕਿ ਚਾਚੀ ਤੇ ਚਲੋ ਸਾਡੀ ਤੁਹਾਡੀ ਹੋ ਗਈ, ਉਹ ਚਾਚਾ ਆਪਣੀ ਬੁੱਢੀ ਨਾਲ ਉੱਥੇ ਡਾਂਸ ਕਰ ਰਿਹਾ। ਉਹ ਮੈਂ ਕਹਿੰਦਾ ਦੇਖਣ ਵਾਲਾ ਵਾ ਯਾਰ, ਉਹ ਤਬਾਹੀ ਮਚਾਈ ਪਈ ਹੈ ਚਾਚੇ ਨੇ। ਚਾਚੀ ਨੇ ਵੀ ਮੇਰਾ ਮਤਲਬ ਇਸ ਉਮਰ ਦੇ ਵਿੱਚ ਉਹ ਵੀ ਸੋਚਦੀ ਹੋਣੀ ਯਾਰ ਕਿੱਥੇ ਕਿਹੜਾ ਕੰਮ 'ਚ ਪਾਤਾ ਹੈ। ਇਹ ਆਪਣਾ ਟਿਕਟੋਕ 'ਤੇ ਤੁਸੀਂ ਕਹਿ ਲਓ ਉੱਤੇ ਆਪਣਾ ਵਾਇਰਲ ਹੋਣ ਨੂੰ ਨਾ ਕੋਈ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ। ਅਤੇ ਉਹ ਫਿਰ ਚਾਚੀ ਡਾਂਸ ਕਰ ਰਹੀ ਅਤੇ ਚਾਚਾ ਜਿਹੜਾ ਨਾ ਉਹ ਆਪਣਾ ਉਹ ਵੀ ਡਾਂਸ ਕਰ ਰਿਹਾ ਨਾਲ, ਤਾਂ ਕਿ ਲੋਕ ਜ਼ਰਾ ਇਕੱਠੇ ਹੋਣ, ਕੋਈ ਵੀਡੀਓ ਜ਼ਰਾ ਵਾਇਰਲ ਹੋਏ ਅਤੇ ਉਹਦੇ ਬਾਅਦ ਲਾਈਵ ਆ ਕੇ ਅਤੇ ਕੋਈ ਤੋਹਫੇ ਤਾਂ ਯਾਰ ਉਹ ਆਪਣਾ ਖਾਣ ਪੀਣ ਵਾਲਾ ਗੱਲ ਯਾਰ, ਸਿਰਫ ਤੋਹਫੇ ਤਾਂ ਆਏ ਫਿਰ 4 ਪੈਸੇ ਛੋਟੇ ਜਿਹੇ ਉਹਨਾਂ ਦੀ ਗੱਲ ਆ ਸਾਰੀ। ਉਹਦੇ ਚੱਕਰ ਦੇ ਵਿੱਚ ਬਗੈਰਤੀ ਬੇਸ਼ਰਮੀ ਚਾਚੇ ਨੇ ਐਸ ਉਮਰ ਸ਼ੁਰੂ, ਹਾਲਾਂਕਿ ਸਾਰੀ ਉਮਰ ਚਾਚੇ ਨੇ ਚਾਚੀ ਨੂੰ ਹਵਾ ਨਹੀਂ ਲੱਗਣ ਦਿੱਤੀ।
ਨਾ ਉਹ ਬਾਹਰ ਵੀ ਕੋਈ ਆ ਜਾਂਦੇ ਸੀ, ਉਹ ਮਨਾ ਕਰਦੇ ਸੀ ਕਿ ਖਬਰਦਾਰ ਤੂੰ ਅੰਦਰ ਹੀ ਰਹਿਣਾ, ਨਜ਼ਰ ਨਾ ਪਈ। ਹੁਣ ਉਹ ਆਪ ਕੱਢ ਕੇ ਚਾਚੀ ਨੂੰ ਪੱਟਾ ਪਾ ਕੇ, ਮਤਲਬ ਦੁਪੱਟਾ ਬੰਨ੍ਹ ਕੇ ਲੱਕ ਨਾਲ, ਤੇ ਉਹ ਕਹਿੰਦਾ ਲੈ ਵੀ ਭਲੀਏ ਲੋਕ ਨੱਚ ਮੇਰੇ ਨਾਲ, ਰੋਟੀ ਦਾ ਸਵਾਲ ਹੀ। ਆ ਵੈਸੇ ਸ਼ਰਮ ਦੀ ਗੱਲ ਆ ਹਕੂਮਤਾਂ ਵਾਸਤੇ। ਆ ਜਿਹੜੀ ਬਗੈਰਤੀ ਬੇਸ਼ਰਮੀ ਲੋਕ ਇੱਥੇ ਤੱਕ ਮਜਬੂਰ ਹੋ ਗਏ ਕਿ ਨਾ ਹੁਣ ਰੋਜ਼ਗਾਰ ਆ ਨਾ ਕੋਈ ਹੋਰ। ਕੁਛ ਐਸੇ ਬਗੈਰਤ ਵੀ ਨੇ ਕਿ ਜਿਹੜੇ ਤੁਸੀਂ ਕਹਿ ਲਓ ਕਿ ਬਹੁਤ ਕੁਛ ਕਰ ਸਕਦੇ ਆ, ਕੰਮ ਕਾਜ ਕਰ ਸਕਦੇ ਆ, ਲੇਕਿਨ ਜਿਹੜੇ ਨਾ ਉਹ ਜਾਣ ਬੁੱਝ ਕੇ ਬਗੈਰਤੀ ਕਰਦੇ। ਲੇਕਿਨ ਬਹੁਤ ਸਾਰੇ ਮਜਬੂਰ ਵੀ ਨੇ ਜਿਹਨਾਂ ਕੋਲ ਕੰਮ ਧੰਦਾ ਹੈ ਕੋਈ ਨਹੀਂ, 4 ਪੈਸੇ ਉਹਨਾਂ ਨੇ ਦੇਖੇ ਯਾਰ ਇੱਥੋਂ ਬਣ ਜਾਂਦੇ ਆ, ਅਤੇ ਉਹ ਇੱਦਾਂ ਆ ਕੇ ਬਣਾ ਲੈਂਦੇ ਆ। ਲੇਕਿਨ ਉਹ ਚਾਚਾ ਜਿਹੜਾ ਇਹ ਬੜਾ ਵਾਇਰਲ ਹੋ ਰਿਹਾ। ਮੈਂ ਕਿਹਾ ਇਹ ਤੁਹਾਨੂੰ ਮੈਂ ਦੱਸ ਦਿਆਂਗਾ ਵੀ ਚਾਚਾ ਜਿਹੜਾ ਉਹ ਚਾਚੀ ਨੂੰ ਲੈ ਕੇ ਵਾਇਰਲ ਹੋਇਆ। ਬਾਬਾ ਜੀ ਕਹਿੰਦੇ ਚਾਚਾ ਜਿਹੜਾ ਨਾ ਕਿਸੇ ਦਿਨ ਇਹਨੇ ਚਾਚੀ ਹੱਥੋਂ ਗਵਾ ਬੈਠੀ। ਉਹ ਬਾਬਾ ਜੀ ਕਹਿੰਦੇ ਯਾਰ ਆਹ ਟਿਕਟੋਕ ਵਾਲਾ ਕੰਮ ਬੜਾ ਖਰਾਬ ਆ, ਇਹ 'ਚ ਮੈਂ ਬੜੀ ਵਾਰੀ ਦੇਖਿਆ ਇੱਦਾਂ ਹੁੰਦਾ। ਉਹ ਕੱਢ ਤੇ ਲਿਆਂਦਾ ਬਾਹਰ ਚਾਚੀ ਨਾਲ, ਪਤਾ ਲੱਗਦਾ ਕਿ ਚਾਚੀ ਕਿਸੇ ਹੋਰ ਨਾਲ ਨਿਕਲ ਗਈ। ਚਾਚਾ ਬੈਠ ਨਾਲੇ ਹੀ ਟੁੰਗਦਾ ਰਹਿ ਗਿਆ। ਨਹੀਂ ਗਿਆ।